ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਾ ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਬ੍ਰੇਕਿੰਗ ਨਿਊਜ਼ ਜਿਹੜੀ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓ ਤੋਂ, ਅਤੇ ਮੇਰੇ ਨਾਲ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ ਸਾਨੂੰ ਦੇ ਸਟੂਡੀਓ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਹਰਜੋਤ ਸਿੰਘ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਛੋਟੀ ਜੀ ਅਤੇ ਪਰ ਵੱਡੀ ਜਿਹੜੀ ਇਹ ਖਬਰ ਹਰਜੋਤ ਸਿੰਘ ਜੀ ਹੈਗੀ ਆ, ਜਿਸ ਚੀਜ਼ ਦਾ ਆਪਾਂ ਖਦਸ਼ਾ ਪਿਛਲੇ ਕਈ ਦਿਨਾਂ ਤੋਂ ਪ੍ਰਗਟ ਕਰ ਰਹੇ ਸੀਗੇ, ਅਮਰੀਕਾ ਨੇ ਉਹ ਚੀਜ਼ ਜਿਹੜੀ ਉਹ ਹੁਣ ਕਰ ਦਿੱਤੀ ਆ। US ਨੂੰ ਇੰਡੀਆ ਤੋਂ ਆਉਣ ਵਾਲੀਆਂ ਜਿਹੜੇ ਫਲਾਈਟਾਂ ਆ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਬੈਨ ਲੱਗਣ ਜਾ ਰਿਹਾ ਆ। ਇਹ ਜੇ ਇਹ ਨਹੀਂ ਦੱਸਿਆ ਇਹਨਾਂ ਨੇ ਵੀ ਕਿੰਨੇ ਚਿਰ ਦੇ ਲਈ, ਕਦੋਂ ਤੱਕ ਜਿਹੜਾ ਹੋਊਗਾ। US ਨੇ ਆਲਰੇਡੀ ਜਿਹੜਾ ਇੰਡੀਆ ਤੋਂ ਟਰੈਵਲ ਕਰ ਰਹੇ ਨੇ ਲੋਕ, ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਜਿਹੜੀਆਂ ਲਾ ਰਹੀਆਂ ਆਉਂਦੇ ਮੰਗਲਵਾਰ ਤੋਂ। ਸੋ ਮੰਗਲਵਾਰ ਤੋਂ ਅਮਰੀਕਾ ਦੇ ਵਿੱਚ ਜਿਹੜੇ ਆ ਇੰਡੀਆ ਤੋਂ ਆ ਰਹੇ ਲੋਕ ਜਿਹੜੇ US ਦੇ ਸਿਟੀਜ਼ਨ ਨਹੀਂ ਹੈਗੇ, ਗ੍ਰੀਨ ਕਾਰਡ ਹੋਲਡਰ ਨਹੀਂ ਆ, ਉਹਨਾਂ ਨੂੰ ਆਉਣ ਦੇ ਉੱਤੇ ਜਿਹੜੀਆਂ ਰਿਸਟ੍ਰਿਕਸ਼ਨਾਂ ਜਿਹੜੀਆਂ ਉਹ ਲੱਗਣ ਜਾ ਰਹੀਆਂ ਆ ਮੰਗਲਵਾਰ ਤੋਂ। ਜੀ ਹਰਜੋਤ ਸਿੰਘ ਜੀ। ਸੋ ਬਿਲਕੁਲ, ਸਰੋਤਿਆਂ ਨੂੰ ਯਾਦ ਹੋਊਗਾ ਅਸੀਂ ਬਹੁਤ ਦਿਨਾਂ ਤੋਂ ਰੌਲਾ ਪਾ ਰਹੇ ਸੀ, ਭਾਈ ਇੰਡੀਆ ਨਾ ਜਾਓ, ਜੇ ਤੁਹਾਡਾ ਕੋਈ ਰਿਸ਼ਤੇਦਾਰ ਗਿਆ ਆ ਤੇ ਉਹਨੂੰ ਇਮੀਡੀਏਟਲੀ ਸੱਦ ਲਓ, ਇਹ ਬੈਨ ਲੱਗ ਜਾਣਾ ਆ। ਕਿਉਂਕਿ ਕੈਨੇਡਾ, ਜਰਮਨ, ਨਿਊਜ਼ੀਲੈਂਡ, ਆਸਟ੍ਰੇਲੀਆ ਸਾਰੇ ਮੁਲਕਾਂ ਨੇ ਬੈਨ ਲਾਤਾ ਸੀ। ਇੰਡੀਆ ਦੀ ਸਰਕਾਰ ਜਿਹੜੇ ਉੱਥੇ ਮੌਤਾਂ ਹੋ ਰਹੀ ਆ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਲੋਕਾਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਘੱਟ ਦੱਸ ਰਹੀ ਆ। ਸੋ US ਗਵਰਨਮੈਂਟ ਨਿਆਣੀ ਨਹੀਂ ਹੈ। ਸੋ ਇਹਨਾਂ ਨੇ ਸੋਮਵਾਰ ਸਵੇਰੇ ਤੋਂ ਜਿਹੜਾ ਆ ਇੱਥੇ ਬੈਨ ਲਾਤਾ ਇੰਡੀਆ ਤੋਂ ਫਲਾਈਟਸ ਤੋਂ। ਸੋ ਕਹਿੰਦੇ ਹੈਗੇ ਆ ਵੀ US ਦੇ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਜਿਹੜੇ ਆ ਉਹ ਵਾਪਸ ਆ ਸਕਦੇ ਆ ਐਜ਼ ਲੌਂਗ ਐਜ਼ ਜੇ ਉਹਨਾਂ ਨੇ ਨੈਗੇਟਿਵ ਟੈਸਟ ਕਰੋਨਾ ਵਾਇਰਸ ਦਾ ਲਿਆ ਹੈਗਾ ਆ। ਪਰ ਉਹ ਕਿੱਦਾਂ ਆਉਣਗੇ ਇਹ ਕੋਈ ਪਤਾ ਨਹੀਂ ਹੈਗਾ। ਸੋ ਇਹ ਤੋਂ ਇਹ ਕਲੀਅਰ ਆ ਵੀ ਕੋਈ ਵਿਜ਼ਟਰ ਵੀਜ਼ੇ ਤੇ ਜਾਂ ਹੋਰ ਕਿਸੇ ਤਰ੍ਹਾਂ ਜਿਹੜਾ ਆ ਉਹ ਨਹੀਂ ਆ ਸਕਦਾ। ਸੋ ਇਹ ਡਿਵੈਲਪਿੰਗ ਸਟੋਰੀ ਹੈਗੀ ਆ। CNN ਨੇ ਵੀ ਰਿਪੋਰਟ ਕੀਤਾ, ਆਪਾਂ ਹੋਰ ਵੀ ਜਿਹੜੇ ਨਿਊਜ਼ ਆਊਟਲੈਟਸ ਆ ਉਹਨਾਂ ਨੂੰ ਵੀ ਫੋਲੋ ਕਰ ਰਹੇ ਆ। ਕਈ ਤਾਂ ਇਹ ਕਹਿ ਰਹੇ ਆ ਵੀ ਜਿਹੜੀਆਂ ਫਲਾਈਟਾਂ ਆ ਮਈ 31 ਤੱਕ ਬੰਦ ਕਰ ਦਿੱਤੀਆਂ ਗਈਆਂ, ਫਲਾਈਟਾਂ ਹੀ ਬੰਦ ਕਰ ਦਿੱਤੀਆਂ ਗਈਆਂ ਇੰਡੀਆ ਦੀਆਂ। ਸੋ ਉਹਦੇ 'ਚ ਜੋ ਅਪਡੇਟ ਆਊਗੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ। ਪਰ ਮੰਗਲਵਾਰ ਤੋਂ ਸਵੇਰੇ 12 ਵਜੇ ਤੋਂ ਜਿਹੜਾ ਆ ਇਹ ਬੈਨ ਲਾ ਦਿੱਤਾ ਗਿਆ ਆ। ਸੋ ਪਹਿਲਾਂ ਕੁਛ ਕੁ ਨਿਊਜ਼ ਆਊਟਲੈਟ ਇਹ ਕਹਿ ਰਹੇ ਆ ਵੀ 31 ਮਈ ਤੱਕ ਆ, ਪਰ ਇਹ ਤੁਹਾਨੂੰ ਪਤਾ ਹੀ ਆ ਵੀ ਆਪਣੇ ਗੁਆਂਢੀ ਮੁਲਕ ਨੇ ਬੈਨ ਲਾਇਆ, ਕੈਨੇਡਾ ਨੇ USA ਦੇ ਉੱਤੇ ਵੀ, ਤੇ ਅੱਜ 15 ਮਹੀਨੇ ਦੇ ਕਰੀਬ ਹੋ ਚੱਲੇ ਹੈਗੇ ਆ। ਹਰ ਮਹੀਨੇ ਹੀ ਐਕਸਟੈਂਡ ਕਰਦੇ ਆ, ਹਰ ਮਹੀਨੇ ਹੀ ਉਹ ਐਕਸਟੈਂਡ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਜਿੱਦਾਂ ਤੁਸੀਂ ਕਿਹਾ ਵੀ ਸੋਮਵਾਰ ਦੀ ਰਾਤ ਨੂੰ ਅਤੇ ਮੰਗਲਵਾਰ ਦੀ ਜਿਹੜੀ ਉਹ ਸਵੇਰ ਨੂੰ। ਪਿਛਲੀ ਵਾਰੀ ਵੀ ਜਦੋਂ ਹਰਜੋਤ ਸਿੰਘ ਜੀ ਯੂਰਪ ਨੂੰ ਬੈਨ ਲੱਗਾ ਸੀਗਾ, ਉਦੋਂ ਵੀ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਭੱਜ ਦੜ ਜਿਹੜੀ ਆ ਉਹ ਮਚੀ ਸੀਗੀ ਵੀ ਕਿੱਦਾਂ ਆਉਣਾ, ਕਿਵੇਂ ਆਉਣਾ। ਅੱਜ ਇਸ ਵਾਰ ਇਹਨਾਂ ਨੇ ਐਟਲੀਸਟ ਇੰਨਾ ਕੁ ਕਲੈਰਿਟੀ ਜਿਹੜੀ ਉਹ ਕੀਤੀ ਹੈਗੀ ਆ ਵੀ ਜਿਹੜੇ ਸਿਟੀਜ਼ਨ ਅਤੇ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ ਆ ਸਕਦੇ ਆ। ਕਹਿੰਦੇ ਵੀ ਫਿਊ ਨੌਨ ਸਟਾਪ ਫਲਾਈਟਸ ਜਿਹੜੀਆਂ US ਅਤੇ ਇੰਡੀਆ ਦੇ ਵਿੱਚ ਆ, ਜਿਨ੍ਹਾਂ ਵਿੱਚ ਮੁੱਖ ਤੌਰ ਦੇ ਉੱਤੇ ਯੂਨਾਈਟਿਡ ਏਅਰਲਾਈਨਸ ਆ, ਉਹ ਕਹਿੰਦੇ ਆ ਉਹ ਨੌਨ ਸਟਾਪ ਸਰਵਿਸ ਜਿਹੜੀਆਂ ਉਹ ਦੇ ਰਹੀਆਂ ਨੇ, ਅਤੇ 4 ਡੇਲੀ ਡਿਪਾਰਚਰ ਇੰਡੀਆ ਵੱਲ ਨੂੰ ਜਿਹੜੇ ਉਹ ਜਾਂਦੇ ਆ। ਇਸੇ ਤਰੀਕੇ ਨਾਲ ਏਅਰ ਇੰਡੀਆ ਨੇ ਵੀ ਜਿਹੜੇ ਆਪਣੇ ਨੰਬਰਸ ਆ ਉਹ ਸੇਮ ਹੀ ਰੱਖੇ ਆ। ਸੋ ਮੇ ਬੀ ਇਹ 2 ਜਿਹੜੀਆਂ ਫਲਾਈਟਾਂ ਆ ਉਹ ਜਿਹੜੀਆਂ ਚੱਲਣਗੀਆਂ। ਸੋ ਇਹ ਨਵੇਂ ਟਰੈਵਲ ਆਰਡਰ ਦੇ ਬਾਰੇ ਅੱਜ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੈਨ ਸਾਕੀ ਆ ਉਹਨਾਂ ਨੇ ਦੱਸਿਆ ਆ ਵੀ COVID-19 ਦੇ ਕਰਕੇ ਜੋ ਕੋਹਰਾਮ ਇਸ ਟਾਈਮ ਭਾਰਤ ਵਿੱਚ ਮਚਿਆ ਹੋਇਆ ਆ, ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ CDC ਦੀਆਂ ਗਾਈਡਲਾਈਨਸ ਦੇ ਤਹਿਤ ਜਿਹੜੇ ਆ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਆ ਟਰੈਵਲ ਨੂੰ ਲਾਈਆਂ ਗਈਆਂ ਆ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜੀ CNBC ਰਿਪੋਰਟ ਕਰਦੀ, ਉਹ ਕਹਿੰਦੇ ਵੀ ਫਲਾਈਟਸ ਨੂੰ ਜਿਹੜਾ ਆ ਬੈਨ ਨਹੀਂ ਕੀਤਾ ਗਿਆ ਹੈਗਾ, ਸਿਰਫ ਨੌਨ US ਜਿਹੜੇ ਸਿਟੀਜ਼ਨ ਹੈਗੇ ਆ ਉਹਨਾਂ ਨੂੰ ਜਿਹੜੇ ਇਸ ਟਾਈਮ ਉੱਥੇ ਹੈਗੇ ਨੇ ਇੰਡੀਆ ਦੇ ਵਿੱਚ ਆ, ਉਹਨਾਂ ਨੂੰ ਜਿਹੜੇ ਆ ਉਸ ਦੇ ਵਿੱਚ ਜਿਹੜੇ ਨਵੇਂ ਟਰੈਵਲ ਆਰਡਰ ਦੇ ਉੱਤੇ ਜਿਹੜਾ ਉਹ ਰੋਕ ਲਾਈ ਆ। ਅਤੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਰੀਸੈਂਟਲੀ ਇੰਡੀਆ ਨੂੰ ਗਏ ਸੀਗੇ ਉਹਨਾਂ ਬਾਰੇ ਵੀ ਜਿਹੜਾ ਆ ਉਹ ਸ਼ਾਇਦ ਜਿਹੜੇ ਉਹ ਆ ਸਕਣਗੇ, ਜਿਹੜੇ ਥੋੜ੍ਹਾ ਚਿਰ ਜਿਨ੍ਹਾਂ ਨੂੰ ਹੋਇਆ ਆ ਗਿਆ ਨੂੰ। ਜੀ
ਜੀ। ਸੋ ਅਲੱਗ-ਅਲੱਗ ਨਿਊਜ਼ ਆਊਟਲੈਟਸ ਡਿਫਰੈਂਟ ਸਟੋਰੀਆਂ ਦੱਸ ਰਹੇ ਆ। ਬਿਜ਼ਨਸ ਟੂਡੇ ਨੇ ਇਹ ਦੱਸਿਆ ਵੀ ਇੰਟਰਨੈਸ਼ਨਲ ਫਲਾਈਟਸ ਬੈਨ ਜਿਹੜਾ ਆ ਉਹ ਐਕਸਟੈਂਡ ਕਰ ਦਿੱਤਾ ਮਈ 31 ਤੱਕ। ਇਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਆ US, UK, ਕੁਵੈਤ, ਫਰਾਂਸ, ਕੈਨੇਡਾ ਦੀਆਂ ਸਾਰੀਆਂ ਫਲਾਈਟਸ ਜਿਹੜੀਆਂ ਆ ਇੰਡੀਆ ਨੂੰ ਜਾਂਦੀਆਂ ਸੀਆਂ ਉਹਨਾਂ ਨੂੰ ਬੈਨ ਕਰ ਦਿੱਤਾ ਆ। ਇਹ ਬਿਜ਼ਨਸ ਟੂਡੇ ਨੇ ਦੱਸਿਆ। ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ, ਐਡਮਿਨਿਸਟ੍ਰੇਸ਼ਨ ਨੇ US ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਬਾਈਡਨ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਇਹ ਕਿਹਾ ਆ ਵੀ ਉਹ 212F ਆਰਡਰ ਇਸ਼ੂ ਕਰਨ ਜਾ ਰਹੇ ਆ, ਜਿਹਦੇ ਮੁਤਾਬਕ USA ਦੇ ਵਿੱਚ ਜਿਹੜਾ ਵੀ ਕੋਈ ਫੋਰਨ ਨੈਸ਼ਨਲ ਆ ਜਿਹੜਾ ਇੰਡੀਆ ਦੇ ਵਿੱਚ ਪਿਛਲੇ 14 ਦਿਨਾਂ 'ਚ ਰਿਹਾ ਆ ਉਹ ਐਂਟਰ ਨਹੀਂ ਹੋ ਸਕਦਾ। ਏਅਰਲਾਈਨਸ ਨੂੰ ਇਹਦੇ ਬਾਰੇ ਦੱਸ ਦਿੱਤਾ ਗਿਆ ਆ। ਅਮਰੀਕਨ ਸਿਟੀਜ਼ਨਸ, ਲਾਫੁਲ ਪਰਮਾਨੈਂਟ ਰੈਜ਼ੀਡੈਂਟਸ ਤੇ ਕੁਝ ਹੋਰ ਲੋਕਾਂ ਨੂੰ ਐਗਜ਼ੈਂਪਸ਼ਨ ਕੀਤੀ ਗਈ ਹੈਗੀ ਆ। ਇਹਦੇ ਵਿੱਚ ਜਿਹੜੀਆਂ ਕਈ ਹਿਊਮਨਟੇਰੀਅਨ ਵਰਕਰਸ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਅਲਾਉ ਕੀਤਾ ਜਾਊਗਾ। ਪਰ ਫਲਾਈਟਸ ਦਾ ਹਜੇ ਜਿਹੜਾ ਇਹ ਭੰਬਲ ਭੂਸਾ ਆ ਵੀ ਫਲਾਈਟਸ ਬੰਦ ਕਰ ਦਿੱਤੀਆਂ ਆ ਜਾਂ ਫਲਾਈਟਸ ਚੱਲਦੀਆਂ। ਸੋ ਬਿਲਕੁਲ ਹਰਜੋਤ ਸਿੰਘ ਜੀ, NPR ਦੇ ਉੱਤੇ ਵੀ ਜਿਹੜਾ ਉਹਨਾਂ ਨੇ ਇਹੀ ਜਿਹੜਾ ਇਹਨਾਂ ਨੇ ਰਿਪੋਰਟ ਕੀਤਾ ਆ ਵੀ ਫਲਾਈਟਸ ਨਹੀਂ ਜਿਹੜੀਆਂ ਉਹ ਰੋਕੀਆਂ ਗਈਆਂ। ਅਤੇ ਇਹਦੇ ਵਿੱਚ ਇੱਕ ਕਲੈਰਿਟੀ ਹੋਰ ਕਰਦੇ ਜਾਈਏ, ਇਹ ਜਿਹੜੀ ਪੋਲਿਸੀ ਆ ਸਿਰਫ ਤੇ ਸਿਰਫ ਜਿਹੜੇ US ਦੇ ਸਿਟੀਜ਼ਨ ਆ ਉਹਨਾਂ ਉੱਤੇ ਲਾਗੂ ਨਹੀਂ ਆ। ਈਵਨ ਜਿਹੜੇ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਆ ਉਹਨਾਂ ਜਾਂ ਕੁਝ ਹੋਰ ਲੋਕਾਂ ਨੂੰ, ਜਿੱਦਾਂ ਤੁਸੀਂ ਐਗਜ਼ੈਂਪਸ਼ਨਸ ਦੀ ਗੱਲ ਕੀਤੀ, ਉਹ ਐਗਜ਼ੈਂਪਟ ਜਿਹੜੇ ਉਹ ਹੋ ਸਕਦੇ ਨੇ ਜਿਹੜੀਆਂ ਆਲਰੇਡੀ ਰੈਸਟ੍ਰਿਕਸ਼ਨ ਇੰਟਰਨੈਸ਼ਨਲ ਪੈਸੰਜਰਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਚੱਲ ਰਹੀਆਂ ਆ, ਉਹਨਾਂ ਦੇ ਉਹ ਸਬਜੈਕਟ ਹੋਣਗੇ। ਜੇ ਕੋਈ ਇੰਡੀਆ ਨੂੰ ਟਰੈਵਲ ਕੀਤਾ ਆ ਤੇ ਉਸ ਦੇ ਉੱਤੇ ਜਿਹੜੀ ਉਹ ਰੋਕ ਹੋਊਗੀ, ਬਾਕੀ ਜਿਹੜੇ ਆ ਉਹ ਆ ਸਕਦੇ ਆ। ਸੋ COVID-19 ਟੈਸਟਿੰਗ ਮੈਜਰਸ ਜਿਹੜੇ ਆ ਉਹ ਵੀ ਦੇਖਣੇ ਪੈਣੇ ਆ, ਤੇ ਆਉਂਦਿਆਂ ਨੂੰ ਹੀ ਜਿਹੜਾ ਕੁਆਰੰਟੀਨ ਦੇ ਵਿੱਚ ਜਿਹੜਾ ਉਹ ਰਹਿਣਾ ਪਊਗਾ ਜੇ ਉਹ ਵੈਕਸੀਨੇਟ ਅਜੇ ਤੱਕ ਨਹੀਂ ਹੋਏ। ਇਹ ਟਰੈਵਲ ਬੈਨ ਜਿਹੜਾ CDC ਦੀਆਂ ਸਿਫਾਰਸ਼ਾਂ ਦੇ ਉੱਤੇ ਜਿਹੜਾ ਆ ਵਾਈਟ ਹਾਊਸ ਨੇ ਅੱਜ ਇਹ ਲਾਗੂ ਕੀਤਾ ਗਿਆ ਆ। ਸੋ ਕਹਿੰਦੇ ਵੀ COVID-19 ਦੇ ਜਿੰਨੇ ਹਾਈ ਕੇਸ ਲੋਡ ਇਸ ਟਾਈਮ ਤੇ ਮਲਟੀਪਲ ਵੇਰੀਐਂਟ ਇੰਡੀਆ ਦੇ ਵਿੱਚ ਘੁੰਮ ਰਹੇ ਨੇ, ਉਸੇ ਤੋਂ ਪਰਹੇਜ਼ ਦੇ ਵਜੋਂ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਆ। ਆਲਰੇਡੀ ਅਮਰੀਕਾ ਨੇ ਬੀਤੇ ਹਫ਼ਤਿਆਂ ਦੇ ਵਿੱਚ ਹੀ ਲੈਵਲ 4, ਜਿਸ ਨੂੰ ਡੂ ਨਾਟ ਟਰੈਵਲ ਐਡਵਾਈਜ਼ਰੀ ਆਖੀ ਜਾਂਦੀ ਆ, ਸਟੇਟ ਡਿਪਾਰਟਮੈਂਟ ਨੇ ਇੰਡੀਆ ਨੂੰ ਜਿਹੜੀ ਉਹ ਲਾ ਦਿੱਤੀ ਸੀ। ਸੋ ਬਹੁਤ ਸਾਰੇ ਕੰਮ ਜਿਹੜੇ ਆ ਲੋਕਾਂ ਦੇ ਇਸ ਦੇ ਕਰਕੇ ਠੱਪ ਹੋਣਗੇ। ਪੂਰੇ 1 ਸਾਲ ਬਾਅਦ ਹਰਜੋਤ ਸਿੰਘ ਜੀ ਮੁੜ ਦੁਬਾਰਾ ਇਹ ਜਿਹੜਾ ਬੈਨ ਆ ਉਹ ਦੁਬਾਰਾ ਇੱਕ ਹਿਸਾਬ ਦੇ ਨਾਲ ਲੱਗਾ ਆ। ਸਿਰਫ ਤੇ ਸਿਰਫ ਜਿਹੜੇ US ਸਿਟੀਜ਼ਨ ਆ ਹਾਲ ਦੀ ਘੜੀ ਉੱਥੋਂ ਆਉਣ ਦੀ ਉਹਨਾਂ ਨੂੰ ਇਜਾਜ਼ਤ ਆ। ਜਿਹੜੇ ਗ੍ਰੀਨ ਕਾਰਡ ਹੋਲਡਰ ਵੀ ਹੈਗੇ ਨੇ, ਸੋ 3 ਮਈ ਤੋਂ ਪਹਿਲਾਂ ਜਿਹੜਾ ਆ 4 ਮਈ ਜਿੱਦਣ ਤੋਂ ਇਹ ਬੈਨ ਲਾਗੂ ਹੋਣਾ ਆ, ਉਸ ਤੋਂ ਪਹਿਲਾਂ ਜਿਹੜੇ ਆ ਸਕਦੇ ਨੇ, ਜਿਹੜੇ ਜੀ ਉਹ ਆ ਜਾਓ। ਫਲਾਈਟਾਂ ਦੇ ਓਬਵੀਅਸਲੀ ਹੁਣ ਪ੍ਰਾਈਸ ਤੁਹਾਨੂੰ ਬਹੁਤ ਜ਼ਿਆਦਾ ਹਾਈ ਮਿਲਣਗੇ, ਕਿਉਂਕਿ ਉਹਨਾਂ ਨੂੰ ਵੀ ਪਤਾ ਆ ਵੀ ਜਿੰਨੇ ਜਾਣਾ ਆ ਉਹ ਕਰਨਾ ਪੈਣਾ ਆ। ਅਤੇ ਉੱਤੋਂ ਸਮੱਸਿਆ ਇਹ ਆਉਣੀ ਆ ਵੀ 3 ਦਿਨ ਪਹਿਲਾਂ ਜਿਹੜਾ ਉਹਨਾਂ ਨੂੰ ਉਹ ਵੀ ਟੈਸਟ ਵੀ ਜਿਹੜਾ ਉਹ ਕਰਵਾਉਣਾ ਪੈਣਾ ਵੀ COVID-19 ਜਿਹੜਾ ਉਹ ਨੈਗੇਟਿਵ ਜਿਹੜਾ ਹੋਵੇ, ਉਸ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਭੰਬਲ ਭੂਸੇ ਜਿਹੜੇ ਇਸ ਟਾਈਮ ਉੱਥੇ ਚੱਲ ਰਹੇ ਨੇ। ਸੋ ਅਜੇ ਅਣਮਿੱਥੇ ਸਮੇਂ ਦੇ ਲਈ ਆ, ਇਹ ਓਪਨ ਐਂਡਡ ਹੀ ਜਿਹੜਾ ਹਰਜੋਤ ਸਿੰਘ ਜੀ ਇਹ ਹੈਗਾ ਆ। ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਦੋਂ ਤੱਕ ਇਹ ਜਿਹੜਾ ਬੈਨ ਆ ਉਹ ਰਹੇਗਾ, ਜਿਸ ਦੇ ਵਿੱਚ ਨਾਨ US ਸਿਟੀਜ਼ਨਸ ਨੂੰ ਜਿਹੜਾ ਅਮਰੀਕਾ ਦੇ ਵਿੱਚ ਆਉਣ ਤੋਂ ਹਾਲ ਦੀ ਘੜੀ ਇੰਡੀਆ ਤੋਂ ਜਿਹੜੀ ਉਹ ਰੋਕ ਲਾ ਦਿੱਤੀ ਗਈ ਹੈ। ਇਹ 4 ਮਈ ਤੋਂ ਲਾਗੂ ਹੋਣ ਜਾ ਰਹੀ ਹੈਗੀ। ਸੋ ਬਿਲਕੁਲ CDC ਨੇ ਆਲਰੇਡੀ ਅਲਰਟ ਕੀਤਾ ਸੀ US ਸਟੇਟ ਡਿਪਾਰਟਮੈਂਟ ਨੂੰ, ਤੇ US ਗਵਰਨਮੈਂਟ ਨੇ ਰਿਕਮੈਂਡੇਸ਼ਨ ਦਿੱਤੀ ਸੀ। ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਪਿਛਲੇ ਦਿਨਾਂ 'ਚ ਵੀ ਭਾਈ ਨਾ ਜਾਓ। ਲੈਵਲ 4 ਅਲਰਟ ਜਾਰੀ ਕੀਤਾ ਗਿਆ ਆ। ਜਿਹੜੇ SV ਸੁਬਰਾਮਨੀਅਮ ਪ੍ਰੋਫੈਸਰ ਹੈਗੇ ਪੋਪੂਲੇਸ਼ਨ ਹੈਲਥ ਤੇ ਜਿਓਗ੍ਰਾਫੀ ਦੇ ਹਾਰਵਰਡ TH ਚੈਨ ਸਕੂਲ ਆਫ ਪਬਲਿਕ ਹੈਲਥ ਤੇ, ਉਹ ਕਹਿੰਦੇ ਇੰਡੀਆ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 9-fold ਇਨਕਰੀਜ਼ ਹੋਈ ਆ, 9 ਟਾਈਮਸ ਜ਼ਿਆਦਾ। ਫਰਵਰੀ ਦੇ ਵਿੱਚ ਸਿਰਫ 3.5 ਲੱਖ ਕੇਸ ਸੀਗੇ ਇੰਡੀਆ ਦੇ ਵਿੱਚ, ਤੇ ਇਸ ਟਾਈਮ 3 ਮਿਲੀਅਨ ਕੇਸ ਆ, ਤੇ ਉਹ ਵੀ ਜਿਹੜੀ ਗਵਰਨਮੈਂਟ ਆ ਬਹੁਤ ਘੱਟ ਕੇਸ ਦੱਸ ਰਹੀ ਹੈਗੀ ਆ, ਲੁਕੋ ਰਹੀ ਆ। ਸੋ US ਗਵਰਨਮੈਂਟ ਨੂੰ ਪਤਾ, ਇਸੇ ਕਰਕੇ ਜਿਹੜਾ ਇਹ ਬੈਨ ਲਾਇਆ ਗਿਆ ਹੈ, ਤਾਂ ਕਿ ਜਿਹੜੇ ਕਹਿੰਦੇ ਇੱਕ ਨਹੀਂ ਉਹ ਮਿਊਟੈਂਟ ਜਿਹੜਾ ਹੈਗਾ ਆ ਕਰੋਨਾ ਵਾਇਰਸ ਦੇ, ਕਈ ਡਿਫਰੈਂਟ ਮਿਊਟੈਂਟ ਇੰਡੀਆ ਦੇ ਵਿੱਚ ਹੈਗੇ ਆ। ਸੋ US ਗਵਰਨਮੈਂਟ ਡਰ ਰਹੀ ਆ ਵੀ ਉਹ ਕਿਤੇ ਇੱਥੇ USA ਦੇ ਵਿੱਚ ਕਿਸੇ ਟਰੈਵਲਰ ਦੇ ਥਰੂ ਆ ਨਾ ਜਾਣ। ਜੀ ਬਿਲਕੁਲ। ਸੋ ਜਿਨ੍ਹਾਂ ਦੀਆਂ ਫਲਾਈਟਾਂ ਆਲਰੇਡੀ ਮਈ ਮਹੀਨੇ ਦੇ ਵਿੱਚ ਰੱਖੀਆਂ, ਜੇ ਤਾਂ ਤੁਸੀਂ US ਸਿਟੀਜ਼ਨ ਹੋ ਫਿਰ ਤਾਂ ਤੁਹਾਨੂੰ ਆਉਣ ਦਿੱਤਾ ਜਾ ਸਕਦਾ, ਪਰ ਮੇਕ ਸ਼ੋਰ ਕਰਨਾ ਪੈਣਾ ਆ ਵੀ ਤੁਹਾਨੂੰ ਜਿਹੜੀਆਂ ਫਲਾਈਟਾਂ ਆ ਜਿਨ੍ਹਾਂ ਦੇ ਨਾਲ ਤੁਹਾਡੀ ਫਲਾਈਟ ਆ, ਚਾਹੇ ਯੂਨਾਈਟਿਡ ਦੀ ਆ ਤੇ ਚਾਹੇ ਏਅਰ ਇੰਡੀਆ ਦੀ ਆ, ਉਹਨਾਂ ਨੂੰ ਇੱਕ ਵਾਰੀ ਕਾਲ ਕਰਕੇ ਜਿਹੜਾ ਉਹ ਪੁੱਛ ਲਓ। ਸੋ ਬਹੁਤ ਜ਼ਿਆਦਾ ਲੋਕਾਂ ਨੇ ਖੱਜਲ ਹੋਣਾ ਆ। ਇਹ ਪਹਿਲੀ ਵਾਰੀ ਨਹੀਂ, ਇਹ ਹੁਣ ਆਪਾਂ 1 ਸਾਲ ਦੇ ਵਿੱਚ ਇੱਕ ਹਿਸਾਬ ਦੇ ਨਾਲ ਦੂਜੀ ਵਾਰੀ ਜਿਹੜਾ ਇਹ ਚੀਜ਼ ਦੇਖ ਰਹੇ ਹਾਂ।
ਵੀ ਇਸ ਚੀਜ਼ ਦੇ ਨਾਲ ਸਥਿਤੀ ਜਿਹੜੀ ਉਹ ਬਣੀ ਆ। ਉੱਥੋਂ ਦੇ ਪ੍ਰਧਾਨ ਮੰਤਰੀ ਨੇ ਸਵਿਟਜ਼ਰਲੈਂਡ 'ਚ ਜਾ ਕੇ ਤੇ ਜਿਹੜਾ ਆ ਉਹ ਹਿੱਕ ਠੋਕ ਕੇ ਆਖਿਆ ਜੀ ਅਸੀਂ ਤਾਂ ਕਰੋਨਾ ਤੋਂ ਜਿੱਤ ਗਏ ਆ, ਤੇ ਆਹ ਵੇਖਿਓ ਐਸੀ ਇਹਨਾਂ ਦੀ ਜਿੱਤ ਹੋਈ ਆ ਵੀ ਸਾਰਿਆਂ ਦੇ ਬੁਰੇ ਹਾਲ ਜਿਹੜੇ ਇਸ ਟਾਈਮ ਉੱਥੇ ਹੋ ਚੁੱਕੇ ਨੇ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਬ੍ਰੇਕਿੰਗ ਨਿਊਜ਼ ਇਹ ਆ, ਸਟੇਟ ਡਿਪਾਰਟਮੈਂਟ ਨੇ US ਸਰਕਾਰ ਆ ਉਹਨਾਂ ਨੇ ਭਾਰਤ ਤੋਂ ਆ ਰਹੇ ਨੌਨ ਅਮੈਰੀਕਨ ਜਿਹੜੇ ਨੌਨ US ਸਿਟੀਜ਼ਨ ਆ ਉਹਨਾਂ ਸਾਰਿਆਂ ਦੇ ਉੱਤੇ ਆਉਣ ਤੋਂ ਜਿਹੜੀ ਉਹ ਰੋਕ ਲਾ ਦਿੱਤੀ ਆ। ਕੁਝ ਐਗਜ਼ੈਂਪਸ਼ਨਸ ਜਿਹੜੀਆਂ ਉਹ ਰੱਖੀਆਂ ਗਈਆਂ ਆ, ਜਿਨ੍ਹਾਂ ਦੇ ਵਿੱਚ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਅਤੇ ਜਿੱਦਾਂ ਕੋਈ ਮੈਡੀਕਲ ਵਾਲੇ ਜਾਂ ਹੋਰ ਜਿਹੜੀਆਂ ਐਗਜ਼ੈਂਪਸ਼ਨਸ ਆ ਉਹਨਾਂ ਨੂੰ ਜਿਹੜਾ ਆ ਉਹ ਇੰਡੀਆ ਤੋਂ ਆਉਣ ਦਿੱਤਾ ਜਾਊਗਾ। US ਨੂੰ ਜਿਹੜੀਆਂ ਆਲਰੇਡੀ ਰਿਸਟ੍ਰਿਕਸ਼ਨਸ ਇੰਟਰਨੈਸ਼ਨਲ ਪੈਸੰਜਰਸ ਦੇ ਉੱਤੇ ਲਾਗੂ ਹੈਗੀਆਂ ਬਾਕੀ ਮੁਲਕਾਂ ਦੇ ਉੱਤੇ, ਉਹ ਸੇਮ ਜਿਹੜੀਆਂ ਗ੍ਰੀਨ ਕਾਰਡ ਹੋਲਡਰ ਵਾਲਿਆਂ 'ਤੇ ਵੀ ਹੋਊਗੀਆਂ, ਅਤੇ ਉਹ ਜਿਹੜੇ ਐਗਜ਼ੈਂਪਟ ਕੀਤੇ ਗਏ ਲੋਕ ਆ ਉਹਨਾਂ ਉੱਤੇ ਵੀ ਜਿਹੜੀਆਂ ਉਹ ਲਾਗੂ ਹੋਣਗੀਆਂ। ਸੋ ਜਿਨ੍ਹਾਂ ਦੀਆਂ ਇਹ 4 ਤਰੀਕ ਤੋਂ ਬਾਅਦ ਦੇ ਵਿੱਚ ਫਲਾਈਟਸ ਆ, ਹੁਣ ਇੱਧਰ ਕਾਲ ਕਰਕੇ ਦੇਖੋ ਆਪੋ ਆਪਣੇ ਜਿਹੜੇ ਆ ਉਹਨਾਂ ਨੂੰ ਪਤਾ ਜਿਹੜਾ ਉਹ ਤੁਹਾਨੂੰ ਕਰਨਾ ਪੈਣਾ ਆ। ਜੇ ਤਾਂ US ਸਿਟੀਜ਼ਨ ਹੈਗੇ ਆ ਤਾਂ ਉਹਨਾਂ ਨੂੰ ਆਉਣ ਦੇ ਵਿੱਚ ਦਿੱਕਤ ਜਿਹੜੀ ਉਹ ਨਹੀਂ ਆਉਣੀ ਚਾਹੀਦੀ, ਪਰ ਫਿਰ ਵੀ ਜਿਹੜਾ ਮੇਕ ਸ਼ੋਰ ਜਿਹੜਾ ਉਹ ਤੁਸੀਂ ਕਰੋ। ਬਾਕੀ ਜਿਹੜਾ ਉਹ ਟੈਸਟਿੰਗ ਵਾਲਾ ਮਸਲਾ ਹੈਗਾ ਅਤੇ ਕੁਆਰੰਟੀਨ ਕਰਨ ਵਾਲਾ ਆ, ਉਹ ਸਾਰਾ ਕੁਛ ਜਿਹੜਾ ਉਹ ਤੁਹਾਨੂੰ ਉਸੇ ਤਰੀਕੇ ਦੇ ਨਾਲ ਹੀ ਕਰਨਾ ਜਿਹੜਾ ਉਹ ਪਵੇਗਾ ਜਿੱਦਾਂ ਇੱਥੇ ਹਦਾਇਤਾਂ ਚੱਲ ਰਹੀਆਂ ਨੇ। ਸੋ ਫਾਰ 23 ਮੁਲਕਾਂ ਨੇ ਇੰਡੀਆ ਤੋਂ ਫਲਾਈਟਾਂ ਬੰਦ ਕਰ ਦਿੱਤੀਆਂ ਆ। ਆਸਟ੍ਰੇਲੀਆ, ਬੰਗਲਾਦੇਸ਼, ਬੈਲਜੀਅਮ, ਕੈਨੇਡਾ, ਫਰਾਂਸ, ਜਰਮਨੀ, ਹਾਂਗਕਾਂਗ, ਇੰਡੋਨੇਸ਼ੀਆ, ਈਰਾਨ, ਇਟਲੀ, ਕੁਵੈਤ, ਮਲਾਵੀ, ਮਾਲਦੀਵਸ, ਨੀਦਰਲੈਂਡ, ਨਿਊਜ਼ੀਲੈਂਡ, ਓਮਾਨ, ਪਾਕਿਸਤਾਨ, ਸਾਊਦੀ ਅਰੇਬੀਆ, ਸਿੰਗਾਪੁਰ, ਥਾਈਲੈਂਡ, ਯੂਨਾਈਟਿਡ ਅਰਬ ਐਮਰੇਟਸ, ਯੂਨਾਈਟਿਡ ਕਿੰਗਡਮ, ਅਤੇ ਅੱਜ ਜਿਹੜਾ ਆ US ਨੇ ਜਿਹੜਾ ਇਹ ਬੈਨ ਲਾ ਦਿੱਤਾ ਹੈ, ਜੋ ਕਿ ਮੰਗਲਵਾਰ ਸਵੇਰ ਤੋਂ ਹੀ ਇਫੈਕਟਿਵ ਹੋਊਗਾ। ਈਵਨ ਦੋ ਆਪਾਂ ਕਹਿ ਰਹੇ ਹਾਂ ਵੀ ਇੰਡੀਆ ਦੀਆਂ 6 ਫਲਾਈਟਾਂ ਆਉਂਦੀਆਂ, ਯੂਨਾਈਟਿਡ ਦੀਆਂ 4 ਜਾਂਦੀਆਂ, ਉਹਨੇ ਫਲਾਈਟਾਂ ਘੱਟ ਕਰ ਦੇਣੀਆਂ ਆ। ਸੋ ਜਿਨ੍ਹਾਂ ਦੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਇੰਡੀਆ ਗਏ ਹੋਏ ਆ ਵੀ ਭਾਈ ਜਲਦੀ ਤੋਂ ਜਲਦੀ ਪਤਾ ਕਰ ਲਓ, ਤਾਂ ਕਿ ਜਿਹੜੀ ਆ ਇੱਦਾਂ ਦੀ ਲੁੱਟ ਮਾਰ ਤੋਂ ਬਚ ਸਕੋ। ਜੇ ਕੋਈ ਗਲਤੀ ਨਾਲ ਟਰੈਵਲ ਵਿਜ਼ਟਰ ਵੀਜ਼ੇ 'ਤੇ ਵੀ ਉੱਥੋਂ ਚੜ੍ਹ ਵੀ ਗਿਆ ਤਾਂ ਇਹ ਨਹੀਂ ਐਂਟਰ ਨਹੀਂ ਹੋਣ ਦੇਣਾ। ਸੋ ਇਹ ਮੇਕ ਸ਼ੋਰ ਜ਼ਰੂਰ ਕਰ ਲਿਓ ਜੀ। 4 ਤਰੀਕ ਤੋਂ ਪਹਿਲਾਂ ਹੀ ਆ, ਜੇ ਕੋਈ ਆ ਜੇ ਤਾਂ ਆ ਜੇ। ਉਸ ਤੋਂ ਬਾਅਦ ਦੇ ਵਿੱਚ ਫਿਰ ਜਿਹੜੇ ਬੇਸਿਕਲੀ ਨੌਨ US ਸਿਟੀਜ਼ਨ ਆ ਉਹਨਾਂ ਦੇ ਲਈ ਜਿਹੜੀਆਂ ਮੁਸ਼ਕਿਲਾਂ ਨੇ, ਕਾਫੀ ਬੰਦਿਸ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਜਿਹੜੇ US ਸਿਟੀਜ਼ਨ ਵੀ ਗਏ ਆ ਭਾਈ, ਭਲਾਈ ਇਹੀ ਆ, ਜੇ ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਉੱਥੇ ਸੇਫ ਆ, ਤੁਹਾਨੂੰ ਟਰੈਵਲ ਕਰਨ ਦੇ ਵਿੱਚ ਹੋਰ ਜ਼ਿਆਦਾ ਰਿਸਕ ਆ, ਅਤੇ ਜਿੱਥੇ ਸੇਫਟੀ ਦੇ ਵਿੱਚ ਬੈਠੇ ਆ ਸੇਫਟੀ 'ਚ ਬੈਠੇ ਰਹੋ। ਅਤੇ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਇੱਥੇ ਆ ਕੇ ਹੀ ਠੀਕ ਆ, ਤਾਂ ਫਿਰ ਕੋਈ ਹੀਲਾ ਵਸੀਲਾ ਜਿਹੜਾ ਤੁਹਾਨੂੰ ਉਸ ਹਿਸਾਬ ਦੇ ਨਾਲ ਕਰਨਾ ਜਿਹੜਾ ਉਹ ਚਾਹੀਦਾ ਹੈ। ਪਰ ਮੇਕ ਸ਼ੋਰ ਕਰੋ, ਚਾਹੇ ਤੁਸੀਂ ਟਰੈਵਲ ਕਰ ਰਹੇ ਆ, ਚਾਹੇ ਤੁਸੀਂ ਨਹੀਂ ਵੀ ਟਰੈਵਲ ਕਰ ਰਹੇ, ਚਾਹੇ ਤੁਸੀਂ ਉੱਥੇ ਫਸੇ ਆ ਜਾਂ ਜਿੱਦਾਂ ਵੀ ਆ, ਆਪਣੇ ਆਪ ਨੂੰ ਭਾਈ ਸੇਫ ਜਿਹੜਾ ਉਹ ਰੱਖੋ। ਬਹੁਤ ਸਾਰੇ ਲੋਕਾਂ ਦੇ ਨੀਅਰ ਡੈਥ ਐਕਸਪੀਰੀਅੰਸ ਜਿਹੜੇ ਆ ਇਸ ਵਾਇਰਸ ਦੇ ਕਰਕੇ, ਅਤੇ ਬਾਕੀ ਜੋ ਉੱਥੇ ਇਸ ਟਾਈਮ ਹਾਲਾਤ ਆ ਉਹ ਬਣੇ ਆ, ਅਤੇ ਉੱਥੇ ਨਹੀਂ ਇੱਥੇ ਵਾਲਿਆਂ ਦੇ ਵਿੱਚ ਵੀ ਇੱਥੇ ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਆ। ਸੋ ਜਿੰਨਾ ਚਿਰ ਤੱਕ ਸਾਰਾ ਕੁਛ ਠੀਕ ਠਾਕ ਜਿਹੜਾ ਉਹ ਨਹੀਂ ਹੋ ਜਾਂਦਾ, ਆਪਣਾ ਅਤੇ ਆਪਣੇ ਪਰਿਵਾਰ ਦਾ, ਆਪਣੇ ਦੋਸਤਾਂ ਮਿੱਤਰਾਂ ਦਾ, ਰਿਸ਼ਤੇਦਾਰਾਂ ਦਾ ਜਿਹੜਾ ਉਹ ਬਚਾਅ ਹੀ ਰੱਖਿਆ ਜਾਵੇ। ਸੋ ਅੱਜ ਦੀ ਡੇਟ ਦੇ ਵਿੱਚ ਕਰੋਨਾ ਵਾਇਰਸ ਲੈਵਲ 3 ਤੇ ਆ, ਕਹਿੰਦੇ ਪਈ ਇੰਡੀਆ ਦੇ ਵਿੱਚ US ਦੀ ਗਵਰਨਮੈਂਟ ਕਹਿ ਰਹੀ ਆ ਇਹ ਲੈਵਲ 5 ਤੱਕ ਜਾਣਾ। ਸੋ ਮਈ ਮਹੀਨੇ 'ਚ ਕਹਿੰਦੇ ਪਈ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਊਗੀ। ਇਹ ਜਿਹੜੀ CDC ਆ ਇਹ ਰਿਪੋਰਟ ਕਰ ਰਹੀ ਆ ਇੰਡੀਆ ਦੇ ਵਿੱਚ। ਜੀ ਬਿਲਕੁਲ। ਸੋ ਇਹਨਾਂ ਨੇ ਆਪਣੀ ਜਿਹੜੀ ਆ ਤਫਤੀਸ਼ ਕਰਨ ਤੋਂ ਬਾਅਦ ਦੇ ਵਿੱਚ ਹੀ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਫੈਸਲਾ ਜਿਹੜਾ ਉਹ ਲਿਆ ਹੈਗਾ ਆ। ਸੋ ਕਾਫੀ ਵੱਡੀਆਂ ਜਿਹੜੀਆਂ ਮੁਸ਼ਕਿਲਾਂ ਜਿਹੜੀਆਂ ਉਹ ਆ ਸਕਦੀਆਂ ਨੇ। ਸੋ ਕਿਰਪਾ ਕਰਕੇ ਤੁਸੀਂ ਇਸ ਚੀਜ਼ ਦੇ ਲਈ ਜਿਹੜਾ ਉਹ ਰੈਡੀ ਜਿਹੜਾ ਉਹ ਰਹੋ। ਸਾਡੇ ਕੋਈ ਫੇਸਬੁੱਕ ਦੇ ਉੱਤੇ ਯੂਜ਼ਰ ਜਿਹੜੇ ਉਹ ਦੱਸ ਰਹੇ ਨੇ ਵੀ ਯੂਨਾਈਟਿਡ ਏਅਰ ਵਾਲਿਆਂ ਨੇ ਆਪਣੀਆਂ ਲਾਈਨਸ ਆਲਰੇਡੀ ਜਿਹੜੀਆਂ ਉਹ ਕਲੋਜ਼ ਕਰ ਦਿੱਤੀਆਂ। ਹੁਣ ਇਹਦਾ ਮਤਲਬ ਨਹੀਂ ਪਤਾ ਵੀ ਕਿਹੜੇ ਏਅਰਪੋਰਟ 'ਤੇ ਕੀਤੀਆਂ ਉਹਨਾਂ ਨੇ ਜਾਂ ਕਿੱਦਾਂ ਕੀਤੀਆਂ ਆ, ਪਰ ਓਬਵੀਅਸਲੀ ਇਸ ਦੇ ਜਿਹੜੇ ਡੋਮੀਨੋ ਇਫੈਕਟ ਜਿਹਨੂੰ ਆਖਿਆ ਜਾਂਦਾ, ਇੱਕ ਤੋਂ ਬਾਅਦ ਇੱਕ ਕਈ ਚੀਜ਼ਾਂ ਜਿਹੜੀਆਂ ਡਿੱਗਦੀਆਂ ਨੇ, ਗਿਰਦੀਆਂ ਨੇ, ਜਿਹੜੀਆਂ ਉਹ ਹੈਗੀਆਂ ਆ। ਸੋ ਉਹ ਦੱਸ ਰਹੇ ਆ, ਕਹਿੰਦੇ ਵੀ ਮੈਂ ਟਿਕਟ ਆਪਣੀ ਜਿਹੜੀ ਅੱਜ ਹੀ ਜਿਹੜੀ ਉਹ ਕੈਂਸਲ ਕੀਤੀ ਯੂਨਾਈਟਿਡ ਏਅਰ ਦੀ, ਜਿਹੜੀ ਸੈਨ ਫਰਾਂਸਿਸਕੋ ਤੋਂ ਦਿੱਲੀ ਨੂੰ ਇਹਨਾਂ ਨੇ ਜਾਣਾ ਸੀ। ਚਲੋ ਜੀ ਚੰਗੀ ਗੱਲ ਆ, ਬਚਾਅ ਜਿਹੜਾ ਉਹ ਤੁਹਾਡਾ ਹੋ ਗਿਆ। ਜੇ ਤੁਸੀਂ ਇਸ ਤੋਂ ਪਹਿਲਾਂ ਜਿਹੜੇ ਚਲੇ ਜਾਂਦੇ ਤਾਂ ਫਿਰ 4 ਤਰੀਕ ਤੋਂ ਬਾਅਦ 'ਚ ਆਉਣ ਨੂੰ ਬਹੁਤ ਜ਼ਿਆਦਾ ਮੁਸ਼ਕਿਲ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਸੀ। ਸੋ ਬ੍ਰੇਕਿੰਗ ਨਿਊਜ਼ ਇਹ ਆ ਵੀ ਭਾਰਤ ਤੋਂ ਆ ਰਹੇ ਜਿਹੜੇ ਜਿਹੜੇ US ਸਿਟੀਜ਼ਨ ਆ ਉਹਨਾਂ ਉੱਤੇ ਬਹੁਤ ਜ਼ਿਆਦੀਆਂ ਪਾਬੰਦੀਆਂ, ਰਿਸਟ੍ਰਿਕਸ਼ਨ ਜਿਹੜੀਆਂ ਟਰੈਵਲ ਨੂੰ ਲੈ ਕੇ ਅਮਰੀਕਾ ਨੂੰ ਆਉਣ ਦੇ ਲਈ ਉਹ ਲੱਗ ਗਈਆਂ ਨੇ। ਸੋ ਆਉਣ ਵਾਲੇ 4 ਮਈ ਤੋਂ ਜਿਹੜੀਆਂ ਇਹ ਬੈਨ ਆ ਟਰੈਵਲ ਦਾ ਜਿਹੜਾ ਇੰਡੀਆ ਤੋਂ ਜਿਹੜਾ ਉਹ
ਲੱਗਣ ਜਾ ਰਿਹਾ ਹੈਗਾ। ਤੇ ਇਹ ਜਿਹੜੀ ਬ੍ਰੇਕਿੰਗ ਨਿਊਜ਼ ਆ ਹੁਣ ਆਪਾਂ ਇੱਥੇ ਜਿਹੜਾ ਹਰਜੋਤ ਸਿੰਘ ਜੀ ਸਮਾਪਤ ਕਰਦੇ ਹਾਂ। ਜਿੱਦਾਂ ਜਿੱਦਾਂ ਤੇ ਅਪਡੇਟਸ ਆਉਂਦੀਆਂ ਜਾਣਗੀਆਂ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਦੇ ਜਾਵਾਂਗੇ ਜੀ। ਸੋ ਜਸ ਕੌਰ ਹੁਣਾਂ ਨੇ ਹੁਣੇ ਕਨਫਰਮ ਕਰ ਦਿੱਤਾ ਵੀ ਇੰਡੀਆ ਤੋਂ ਸੈਨ ਫਰਾਂਸਿਸਕੋ ਨੂੰ ਆ ਰਹੀਆਂ ਜਿਹੜੀਆਂ ਫਲਾਈਟਾਂ ਦੇ ਲਈ ਯੂਨਾਈਟਿਡ ਏਅਰ ਨੇ ਆਪਣੀ ਲਾਈਨ ਜਿਹੜੀ ਆ ਉਹ ਬੰਦ ਕਰ ਦਿੱਤੀ ਹੈਗੀ ਆ। ਸੋ ਬਿਲਕੁਲ, ਬਾਕੀ ਸ਼ਾਮ ਨੂੰ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ 5:40 'ਚ, ਉਹਦੇ ਵਿੱਚ ਫਿਰ ਤੁਹਾਨੂੰ ਅਸੀਂ ਅਪਡੇਟ ਕਰ ਦੇਵਾਂਗੇ ਜੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਇਸ ਵੀਡੀਓ ਨੂੰ ਖਬਰ ਨੂੰ ਸਾਰਿਆਂ ਤੱਕ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਉਹ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਜਿਹੜਾ ਉਹ ਪਤਾ ਜਿਹੜਾ ਉਹ ਲੱਗ ਜਾਵੇ। ਜੇ ਕੋਈ ਟਰੈਵਲ ਕਰਨ ਬਾਰੇ ਸੋਚ ਰਿਹਾ ਤੇ ਜਾਂ ਉੱਧਰੋਂ ਇਹਨਾਂ ਨੇ ਆਉਣਾ ਆ ਤਾਂ ਉਹ ਆਪਣੇ ਹਿਸਾਬ ਦੇ ਨਾਲ ਜਿਹੜੀ ਤਫਤੀਸ਼ ਕਰ ਲੈਣ, ਮੇਕ ਸ਼ੋਰ ਕਰ ਲੈਣ ਵੀ ਉਹਨਾਂ ਦੀਆਂ ਫਲਾਈਟਾਂ ਹੈਗੀਆਂ ਆ ਜਾਂ ਨਹੀਂ ਹੈਗੀਆਂ। ਤੇ ਮਿਲਦੇ ਹਾਂ ਜੀ ਸ਼ਾਮ ਨੂੰ। ਸਤਿ ਸ਼੍ਰੀ ਅਕਾਲ। ਜੇ ਕੋਈ ਟਰੈਵਲ ਕਰਨ ਬਾਰੇ ਸੋਚ ਰਿਹਾ ਤੇ ਜਾਂ ਉੱਧਰੋਂ ਇਹਨਾਂ ਨੇ ਓਕੇ ਭਾਜੀ। ਮੈਂ ਕਿਹਾ ਥੰਬਨੇਲ ਪਾ ਦੇ ਬੇਸ਼ੱਕ ਦੀ ਉੱਤੇ, ਹਨਾ? ਹਾਂਜੀ, ਥੰਬਨੇਲ ਜਿਹਾ ਪਾ ਦੇ। ਥੰਬਨੇਲ ਪਾਉਣਾ ਹੁਣ ਭਾਜੀ, ਮੈਂ ਨਾਲ ਪ੍ਰੋਗਰਾਮ ਵੀ ਕਰਨਾ, ਮੈਂ ਦੇਖਦਾ ਕਿੰਨਾ ਕੁ ਟਾਈਮ ਠੀਕ ਆ। ਓਕੇ।